ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪਿਛਲੇ ਦਿਨੀ ਇੱਕ ਮੀਟਿੰਗ ਬੜੀ ਚਰਚਾ ਦੇ ਵਿੱਚ ਰਹੀ। ਸਿੱਖ ਆਗੂਆਂ, ਸਿੱਖ ਨੁਮਾਇੰਦਿਆਂ, ਖਾਸ ਕਰਕੇ ਜਿਨ੍ਹਾਂ ਦਾ ਪ੍ਰਵਾਸੀ ਭਾਈਚਾਰੇ ਨਾਲ ਤਾਲੁਕਾਤ ਨੇ ਜਾਂ ਪ੍ਰਵਾਸ ਦੇ ਵਿੱਚ ਰਹਿੰਦੇ ਨੇ, ਪੰਜਾਬੋਂ ਬਾਹਰ ਰਹਿੰਦੇ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਤੇ ਉਹਨਾਂ ਆਗੂਆਂ ਦੇ ਸਿਫਤਾਂ ਦੇ ਪੁਲ ਬੰਨੇ ਨੇ। ਪ੍ਰਧਾਨ ਮੰਤਰੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਦੋਂ ਕਿਹੜੀ ਗੱਲ ਕਰਨੀ ਹੈ, ਤੇ ਪ੍ਰਧਾਨ ਮੰਤਰੀ ਕਦੇ ਵੀ ਕਿਸੇ ਦੀ ਸਲਾਹਿਤ ਕਰਨ ਦਾ ਮੌਕਾ ਨਹੀਂ ਖਿਜਾਉਂਦੇ, ਖਾਸ ਕਰਕੇ ਜਦੋਂ ਉਹਨਾਂ ਨੇ ਕਿਸੇ ਤੋਂ ਕੰਮ ਕਢਵਾਉਣਾ ਹੋਵੇ। ਭਾਜਪਾ ਸਿੱਖਾਂ ਦੇ ਨਾਲ ਨੇੜਤਾ ਕਿਉਂ ਕਰ ਰਹੀ ਹੈ? ਆਰਐਸਐਸ ਸਿੱਖਾਂ ਦੇ ਨਾਲ ਨੇੜਤਾ ਕਿਉਂ ਕਰ ਰਹੀ ਹੈ? ਕਿਉਂਕਿ ਆਰਐਸਐਸ, ਭਾਜਪਾ ਤੇ ਮੋਦੀ ਤਿੰਨੇ ਕੋਈ ਵੱਖਰੀਆਂ ਚੀਜ਼ਾਂ ਨਹੀਂ ਹੈ। ਇਹ 2024 ਦੀਆਂ ਤਿਆਰੀਆਂ ਨੇ। ਤੀਜੀ ਮੀਟਿੰਗ ਹੈ ਇਹ ਸਿੱਖ ਆਗੂਆਂ ਦੇ ਨਾਲ। ਪਰ ਕੀ ਸਾਡੇ ਸਿੱਖ ਆਗੂਆਂ ਨੇ ਕਦੇ ਮੋਦੀ ਸਾਹਿਬ ਕੋਲੇ ਜਾ ਕੇ ਉਹਨਾਂ ਦੇ ਕੋਲ ਸਿੱਖਾਂ ਦੇ ਮਸਲੇ ਰੱਖੇ ਨੇ? ਜਿਹੜੇ ਲੋਕ ਇਹਨਾਂ ਗੱਲਾਂ ਦੀ ਪੈਰਵਾਈ ਕਰਦੇ ਆ ਕਿ ਸਿੱਖਾਂ ਦੇ ਭਾਜਪਾਈ ਬੜੇ ਹਮਦਰਦ ਨੇ, ਭਾਜਪਾ ਸਿੱਖਾਂ ਦੀ ਬੜੀ ਹਮਦਰਦ ਹੈ, ਤਾਂ ਉਹਨਾਂ ਨੂੰ ਅਸੀਂ ਚੰਦ ਜਿਹੜੇ ਗੱਲਾਂ ਨੇ ਜਾਂ ਚੰਦ ਇਤਿਹਾਸਕ ਘਟਨਾਵਾਂ ਨੇ ਉਹਨਾਂ ਤੋਂ ਰੂਬਰੂ ਕਰਾਉਣਾ ਚਾਹੁੰਦੇ ਆ। 1984 ਸਿੱਖ ਕਤਲੇਆਮ, ਬਹੁਤ ਸਾਰੇ ਸਿਆਸੀ ਵਿਸ਼ਲੇਸ਼ਕ ਮੰਨਦੇ ਆ ਕਿ ਜੇਕਰ 84 ਨਾ ਵਾਪਰਦੀ ਤਾਂ ਹੋ ਸਕਦਾ ਉਸ ਤੋਂ ਬਾਅਦ 92 ਨਾ ਵਾਪਰਦਾ ਤੇ ਨਾ ਹੀ 2002 ਵਾਪਰਦਾ। 1984 ਤੇ ਜੋ ਸਿੱਖ ਕਤਲੇਆਮ ਹੋਇਆ 1984 ਦੇ ਵਿੱਚ, ਉਹਦੇ 'ਚ ਸਿੱਖ ਭਾਈਚਾਰੇ ਨਾਲ ਜੋ ਹੋਇਆ, ਜੈਨੋਸਾਈਡ ਹੋਇਆ, ਉਹਦੇ 'ਚ ਆਰਐਸਐਸ ਤੇ ਭਾਜਪਾ ਦੀ ਕੀ ਭੂਮਿਕਾ ਸੀ? ਇੱਕ ਰਿਪੋਰਟ ਦੇ ਜ਼ਰੀਏ ਦੱਸਦੇ ਹਾਂ। ਫੈਕਟ ਨੇ ਕਿ ਜਦੋਂ 1984 ਦੀ ਗੱਲ ਆਪਾਂ ਕਰਦੇ ਹਾਂ ਤੇ ਦਿੱਲੀ ਸਿਟੀ ਪੁਲਿਸ ਨੇ 14 FIR ਦਰਜ ਕੀਤੀਆਂ, ਜਿਹਦੇ ਵਿੱਚ 49 ਭਾਜਪਾ ਤੇ ਸੰਘ ਦੇ ਨਾਲ ਸੰਬੰਧਿਤ ਬੰਦਿਆਂ ਦੇ ਨਾਂ ਦਰਜ ਸੀਗੇ। 14 FIR ਦਰਜ, ਠੀਕ ਹੈ। ਉਸ ਤੋਂ ਬਾਅਦ ਸ੍ਰੀ ਨਿਵਾਸਪੁਰ ਪੁਲਿਸ ਸਟੇਸ਼ਨ ਸਾਊਥ ਦਿੱਲੀ ਦੇ ਵਿੱਚ ਵੱਧ ਮਾਮਲੇ ਦਰਜ ਕੀਤੇ ਗਏ ਨੇ। FIR ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਹਰੀਨਗਰ ਆਸ਼ਰਮ, ਭਗਵਾਨ ਨਗਰ, ਸਨਲਾਈਟ ਕਲੋਨੀ ਦੇ ਵਿੱਚ ਭਾਜਪਾ ਤੇ ਆਰਐਸਐਸ ਨੇਤਾਵਾਂ ਨੇ ਹੱਤਿਆ, ਅਗਜਨੀ, ਲੁੱਟ ਖੋਹ ਤੇ ਹੋਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਨ੍ਹਾਂ ਵਿਅਕਤੀਆਂ ਦੇ ਨਾਮ ਦਰਜ ਨੇ ਉਹਨਾਂ ਤੋਂ ਇੱਕ ਬੰਦਾ ਹੈਗਾ ਰਾਮ ਕੁਮਾਰ ਜੈਨ, ਤੇ ਉਹਨੇ 1980 ਦੇ ਵਿੱਚ ਲੋਕ ਸਭਾ ਚੋਣਾਂ ਦੇ ਵੇਲੇ ਅਟਲ ਬਿਹਾਰੀ ਵਾਜਪਾਈ ਦੀ ਚੋਣ ਦਾ ਉਹ ਚੋਣ ਏਜੰਟ ਸੀ। ਇਹ ਗੱਲਾਂ ਉਹਨਾਂ ਲੋਕਾਂ ਨੂੰ ਜ਼ਰੂਰ ਪੁੱਛੋ ਜਿਨ੍ਹਾਂ ਨੂੰ ਇਹ ਭੁਲੇਖਾ ਵਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ, ਆਰਐਸਐਸ ਸਿੱਖਾਂ ਦੇ ਹਮਦਰਦ ਆ, ਨਾ ਕਾਂਗਰਸ ਆ। ਇਹ ਗੱਲ ਅਸੀਂ ਪਹਿਲਾਂ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਜਦੋਂ ਪੰਜਾਬੀ ਸੂਬੇ ਦੀ ਮੂਵਮੈਂਟ ਚੱਲ ਰਹੀ ਸੀ, ਪੰਜਾਬ ਹਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਦਾ ਪਹਿਲਾ ਅਵਤਾਰ ਜਨਸੰਘ ਮਹਾਂ ਪੰਜਾਬ ਲਹਿਰ ਚਲਾ ਕੇ ਪੰਜਾਬ ਦੇ ਦੋ ਵੱਡੇ ਭਾਈਚਾਰਿਆਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਕਰਦਾ ਵਾ, ਤੇ ਨਾਲ ਹੀ ਪੰਜਾਬੀ ਹਿੰਦੂਆਂ ਨੂੰ ਮਾਤ ਭਾਸ਼ਾ ਹਿੰਦੀ ਲਿਖਵਾਉਣ ਦੇ ਲਈ ਪ੍ਰੇਰਿਤ ਕਰਦਾ ਹੈ। ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ ਬੀੜੀ, ਗੁਟਕਾ, ਤੰਬਾਕੂ ਦੀਆਂ ਦੁਕਾਨਾਂ ਲਾਉਣ ਦੀ ਮੰਗ ਕਰਨ ਵਾਲਿਆਂ ਦੇ ਵਿੱਚ ਇਹਨਾਂ ਸੰਗਠਨਾਂ, ਜਥੇਬੰਦੀਆਂ ਦੇ ਲੋਕ ਵੱਡੀ ਪੱਧਰ ਤੇ ਸੀਗੇ। ਦਰਬਾਰ ਸਾਹਿਬ ਦਾ ਮਾਡਲ ਤੋੜਨ ਵਾਲਾ ਹਰਬੰਸ ਲਾਲ ਖੰਨਾ ਭਾਜਪਾ ਦਾ ਸੂਬਾ ਪੱਧਰੀ ਲੀਡਰ ਸੀ। ਉਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਜਦੋਂ ਹੁੰਦਾ, ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਦਾ ਨਾਮ ਮੋਹਰੇ ਆਉਂਦਾ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਦਬਾਅ ਪਾ ਕੇ ਇੰਦਰਾ ਗਾਂਧੀ ਤੇ ਇਹ ਸਾਰਾ ਕੁਝ ਕਰਾਇਆ। ਦਰਬਾਰ ਸਾਹਿਬ ਤੇ ਹਮਲਾ, ਆਪਰੇਸ਼ਨ ਬਲੂ ਸਟਾਰ ਭਾਰਤੀ ਫੌਜ ਦਾ ਨਾਮ ਆ, ਸਾਡੇ ਲਈ ਦਰਬਾਰ ਸਾਹਿਬ ਤੇ ਹਮਲਾ ਵਾ। ਉਸ ਤੋਂ ਬਾਅਦ ਮਾਈ ਕੰਟਰੀ ਮਾਈ ਲਾਈਫ, ਲਾਲ ਕ੍ਰਿਸ਼ਨ ਅਡਵਾਨੀ ਨੇ ਲਿਖੀ ਹੈ ਕਿਤਾਬ, ਤੇ ਉਹ ਕਹਿੰਦਾ ਕਿ ਅਸੀਂ ਇੰਦਰਾ ਗਾਂਧੀ ਤੇ ਜ਼ੋਰ ਪਾਏ, ਉਹਨਾਂ ਕੇ ਧਰਨੇ ਦਿੱਤੇ ਕਿ ਦਰਬਾਰ ਸਾਹਿਬ ਤੇ ਕਾਰਵਾਈ ਕਰਨ ਦਾ ਢੁਕਵਾਂ ਟਾਈਮ ਆ ਚੁੱਕਿਆ ਤੇ ਹੁਣ ਇਹ ਕਰ ਦੇਣਾ ਚਾਹੀਦਾ। ਤੇ ਬਾਅਦ ਦੇ ਵਿੱਚ ਉੱਥੇ ਲੋਕ ਲੱਡੂ ਵੀ ਵੰਡਦੇ ਨੇ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਚੰਗਾ ਹੋ ਗਿਆ। ਲੋਕ ਕੌਣ ਸਨ? ਉਹ ਲੋਕ ਆਰਐਸਐਸ ਦੇ ਹੀ ਸਨ, ਨਾ ਕਿ ਸਾਰੇ ਹਿੰਦੂ ਭਾਈਚਾਰੇ ਦੇ ਲੋਕ ਸਨ। ਕੁਛ ਕੁ ਲੋਕਾਂ ਕਰਕੇ ਅਸੀਂ ਕਈ ਵਾਰੀ ਸਾਰੇ ਹਿੰਦੂ ਭਾਈਚਾਰੇ ਨੂੰ ਇੱਕੋ ਰੱਸੇ ਦੇ ਨਾਲ ਬੰਨ੍ਹ ਦਿੰਦੇ ਹਾਂ। ਉਹ ਨਹੀਂ ਕਰਨਾ ਚਾਹੀਦਾ ਸਾਨੂੰ। ਮੋਦੀ ਸਰਕਾਰ ਨੇ ਨਾਨਾ ਜੀ ਦੇਸ਼ਮੁਖ ਨੂੰ ਇੱਕ ਅਵਾਰਡ ਦੇ ਨਾਲ ਸਨਮਾਨਿਆ। ਉਹਨੇ ਆਪਣੇ ਲੇਖ ਲਿਖਿਆ ਸੀ ਮੂਵਮੈਂਟ ਆਫ ਦੀ ਸੋਲ ਸਰਚਿੰਗ, ਤੇ ਉਹਦੇ ਵਿੱਚ ਦਰਬਾਰ ਸਾਹਿਬ ਤੇ ਕੀਤੀ ਫੌਜੀ ਕਾਰਵਾਈ ਦੇ ਲਈ ਇੰਦਰਾ ਗਾਂਧੀ ਦੀ ਉਹ ਬੰਦਾ ਸਿਫਤ ਕਰਦਾ ਵਾ, ਤੇ ਨਾਲ ਹੀ ਇਹ ਕਹਿੰਦਾ ਹੈ ਕਿ 1984 ਦਾ ਜਿਹੜਾ ਸਿੱਖ ਕਤਲੇਆਮ ਹੋਇਆ ਉਹ ਬਿਲਕੁਲ ਸਹੀ ਹੋਇਆ ਤੇ ਸਿੱਖ ਆਗੂਆਂ ਦੀ ਨਲਾਇਕੀ ਕਰਕੇ ਵਾਪਰਿਆ। ਤੇ ਇਸ ਤੋਂ ਇਲਾਵਾ ਹੋਰ ਬੜੀਆਂ ਚੀਜ਼ਾਂ ਨੇ, ਜੇਕਰ ਅਤੀਤ ਦੇ ਵਿੱਚ ਜਾਵਾਂਗੇ ਤਾਂ ਬਹੁਤ ਸਾਰਾ ਕੁਝ ਨਿਕਲ ਆਉਣਾ। ਪਰ ਜਿਹੜੇ ਚਾਈ ਚੰਦ ਸਲੂਟਾਂ ਦੀ ਖਾਤਰ, ਚੰਦ ਫੋਟੋਆਂ ਦੀ ਖਾਤਰ ਜਿਹੜੇ ਉੱਥੇ ਧੌਣ ਨਵਾ ਕੇ ਸੱਤਾ ਦੇ ਗਲਿਆਰੇ ਦੇ ਵਿੱਚ ਜਾਂਦੇ ਆ, ਉਹਨਾਂ ਨੂੰ ਇਹ ਤਾਂ ਸ਼ਾਇਦ ਭੁੱਲ ਗਏ ਹੋਣਗੇ ਮਸਲੇ, ਪਰ ਤਾਜ਼ੇ ਮਸਲੇ ਬਾਰੇ ਉਹਨਾਂ ਨੂੰ ਸਵਾਲ ਹੈ। ਉਹ ਸਵਾਲ ਇਹ ਹੈ ਕਿ ਅਸ਼ੀਸ਼ ਮਿਸ਼ਰਾ ਕੌਣ ਹੈ? ਲਖੀਮਪੁਰ ਖੀਰੀ ਤੇ ਮੋਦੀ ਦਾ ਕੀ ਸਟੈਂਡ ਆ? ਜ਼ਰਾ ਪੁੱਛ ਲਿਓ ਜਦੋਂ ਚਾਹ ਤੇ ਗਏ ਨਾ ਤੁਸੀਂ।
ਮੋਦੀ ਹੈ ਤਾਂ ਮੁਮਕਿਨ ਹੈ ਚਾਹ ਦੇ ਨਾਲ ਤਾਂ ਮੋਦੀ ਸਾਹਿਬ ਦਾ ਪੁਰਾਣਾ ਰਿਸ਼ਤਾ ਵਾ। ਇਹ ਪੁੱਛ ਲਓ ਜਿਹੜੇ ਸਿੱਖ ਬੁੱਧੀਜੀਵੀ ਅਖਵਾਉਂਦੇ ਨੇ ਜਾਂ ਆਪਣੇ ਆਪ ਨੂੰ ਸਿੱਖ ਆਗੂ ਅਖਵਾਉਂਦੇ ਨੇ, ਉਹ ਪੁੱਛ ਲੈਣ, ਤੁਸੀਂ ਫਾਰਵਰਡ ਕਰ ਸਕਦੇ ਹੋ। ਪੰਜਾਬ ਦੇ ਲਈ ਮੋਦੀ ਸਰਕਾਰ ਨੇ ਕੀ ਕੀਤਾ ਇਹ ਜ਼ਰੂਰ ਦੱਸਣ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਦੀ ਨੇ ਕੀ ਕੀਤਾ। ਇਹ ਸਿਰਫ ਇੱਕ ਗੱਲ ਕਹਿਣਗੇ ਕਿ ਅਸੀਂ ਜੀ ਕਾਲੀ ਸੂਚੀ 'ਚੋਂ ਐਂ ਕਰਤਾ, ਅਸੀਂ 1984 ਦਾ ਜਿਹੜੇ ਲੋਕ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾਂ ਦਵਾਤੀਆਂ ਵਾ, ਅਸੀਂ ਕਰਤਾਰਪੁਰ ਸਾਹਿਬ ਲਾਂਘਾ ਖੁਲਾਤਾ। ਕਰਤਾਰਪੁਰ ਸਾਹਿਬ ਲਾਂਘਾ ਖਿਲਾਉਣਾ ਤੁਹਾਡੀ ਮਜਬੂਰੀ ਸੀ, ਨਹੀਂ ਤਾਂ ਨਵਜੋਤ ਸਿੰਘ ਸਿੱਧੂ ਤੁਹਾਡੇ ਤੇ ਹਾਵੀ ਹੁੰਦਾ ਸੀ, ਤੁਹਾਨੂੰ ਮਜਬੂਰੀ 'ਚ ਖੁੱਲ੍ਹਣਾ ਪਿਆ। ਉਸ ਤੋਂ ਬਾਅਦ ਗੁਜਰਾਤ ਦੇ ਸਿੱਖਾਂ ਦੇ ਉਜਾੜੇ, ਮੇਘਾਲਿਆ ਦੇ ਹੋਰ ਰਾਜਾਂ ਦੇ ਜਿਹੜੇ ਸਿੱਖਾਂ ਦੇ ਉਜਾੜੇ ਹੋਏ ਆ, ਉਹਦੇ ਤੇ ਮੋਦੀ ਨੇ ਕੀ ਕੀਤਾ? ਕਿ ਇਹਨਾਂ ਸਿੱਖ ਆਗੂਆਂ ਨੂੰ ਉਹ ਮੁੰਡਾ ਭੁੱਲ ਗਿਆ ਜਿਹਨੂੰ ਦਿੱਲੀ ਮੈਟਰੋ ਸਟੇਸ਼ਨ ਤੇ ਰੋਕਿਆ ਗਿਆ ਸੀ ਸਿਰਫ ਕਿਰਪਾਨ ਪਾਈ ਹੋਣ ਕਰਕੇ? ਚੰਡੀਗੜ੍ਹ ਪਾਣੀਆਂ ਦੇ ਮਸਲੇ, ਇਹਦੇ ਤੇ ਮੋਦੀ ਸਾਹਿਬ ਦਾ ਕੀ ਸਟੈਂਡ ਹੈ? ਬੰਦੀ ਸਿੰਘਾਂ ਦੀ ਰਿਹਾਈ ਤੇ ਮੋਦੀ ਸਾਹਿਬ ਦਾ ਕੀ ਸਟੈਂਡ ਹੈ? ਕਦੇ ਪੁੱਛ ਲਿਓ। ਜਿਨ੍ਹਾਂ ਲੋਕਾਂ ਨੂੰ ਇਹ ਲੱਗਦਾ ਨਾ ਕਿ ਭਾਜਪਾ RSS ਤੇ ਮੋਦੀ ਸਿੱਖਾਂ ਦੇ ਬੜੇ ਅਜੀਜ਼ ਨੇ, ਸਿੱਖਾਂ ਦੇ ਬੜੇ ਹਮਦਰਦੀ ਨੇ, ਤਾਂ ਉਹਨਾਂ ਲੋਕਾਂ ਲਈ ਆਹ ਰਿਪੋਰਟ ਫਾਰਵਰਡ ਜ਼ਰੂਰ ਕਰਿਓ, ਕਿਉਂਕਿ 2024 ਦੀਆਂ ਇਲੈਕਸ਼ਨਸ ਨੇ। ਮੋਦੀ ਨੂੰ, ਭਾਜਪਾ ਨੂੰ ਇਹ ਪਤਾ ਵਾ ਕਿ ਸਿੱਖ ਸਾਰੀ ਦੁਨੀਆ 'ਚ ਵਸਦੇ ਆ। ਕਿਸਾਨ ਅੰਦੋਲਨ 'ਚ 700 ਤੋਂ ਵੱਧ ਕਿਸਾਨ ਸ਼ਹੀਦ ਹੋਇਆ। ਜੇਕਰ ਕਿਸਾਨ ਅੰਦੋਲਨ ਵਾਪਸ ਹੋਇਆ ਤਾਂ ਉਹਦੇ ਵਿੱਚ ਸਿੱਖਾਂ ਦੀ ਵੱਡੀ ਭੂਮਿਕਾ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬੀਆਂ ਦੀ ਵੱਡੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 2024 ਦੇ ਇਲੈਕਸ਼ਨ ਆ ਜਿਨ੍ਹਾਂ ਦੇ ਕਰਕੇ ਇਹਨਾਂ ਨੂੰ ਪਤਾ ਵਾ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਆ ਤੇ ਉਹਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਆ, ਉਹਨਾਂ ਨੂੰ ਪਰਚਾਉਣ ਦੀ ਕੋਸ਼ਿਸ਼ ਆ। ਇਹੀ ਪ੍ਰਧਾਨ ਮੰਤਰੀ ਕਦੇ ਲੋਕ ਸਭਾ ਦੇ ਵਿੱਚ ਖੜ ਕੇ ਸਾਡੇ ਸਿੱਖ ਭਾਈਚਾਰੇ ਪੰਜਾਬੀ ਲੋਕਾਂ ਨੂੰ ਅੰਦੋਲਨ ਜੀਵੀ ਕਹਿੰਦਾ ਵਾ, ਜਿਹੜਾ ਅੱਜ ਸਾਡੀਆਂ ਸਿਫਤਾਂ ਕਰ ਰਿਹਾ ਵਾ। ਹੋਰ ਗੱਲ ਕੋਈ ਨਹੀਂ ਆ। ਅਸਲ ਦੇ ਵਿੱਚ ਇਹਨਾਂ ਨੂੰ ਪੰਜਾਬ ਦੀ ਤਾਕਤ ਦਾ ਪਤਾ ਲੱਗ ਗਿਆ ਕਿ ਪੰਜਾਬ ਉਹ ਹੈ ਜਿਹੜਾ ਜਿੱਥੇ ਖੜ ਗਿਆ ਤਾਂ ਸਮਝ ਲਓ ਅੜ ਗਿਆ। ਆ ਚੰਦ ਫੋਟੋਆਂ ਖਾਤਰ ਪੰਜਾਬੀਅਤ ਦੀ ਐਡੀ ਵੱਡੀ ਛਵੀ ਨੂੰ ਧੁੰਦਲਾ ਨਾ ਪਾਓ, ਪੰਜਾਬੀਅਤ ਨੂੰ ਨੀਵਾਂ ਨਾ ਪਾਓ। ਆ ਜਿਪਸੀਆਂ, ਆ ਸਲੂਟ, ਆ ਫੋਟੋਆਂ ਦੇ ਲਿਸ਼ਕਾਰੇ, ਇਹ ਕੁਛ ਕੁ ਟਾਈਮ ਦੀਆਂ ਗੱਲਾਂ ਨੇ, ਕੁਛ ਕੁ ਟਾਈਮ ਲਈ ਸੋਹਣੇ ਲੱਗਦੇ ਹੋਣਗੇ ਔਰ ਇਹ ਕਦੇ ਘੱਟ ਨਹੀਂ ਰਹੀ। ਮਾਫ਼ ਕਰਨਾ, ਦਿੱਲੀ ਦਰਬਾਰ 'ਚ ਝੁਕਣ ਵਾਲਿਆਂ ਦੀ, ਦਿੱਲੀ ਦਰਬਾਰ ਦੇ ਜੋ ਚਾਪਲੂਸ ਨੇ, ਉਹਨਾਂ ਦੀ ਕਦੇ ਘਾਟ ਨਹੀਂ ਰਹੀ। ਉਹ ਹਰ ਵਰਗ ਦੇ ਵਿੱਚ ਨੇ, ਹਰ ਖਿੱਤੇ ਦੇ ਵਿੱਚ ਨੇ। ਪਰ ਆ ਯਾਦ ਕਰੋ, ਜੇ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਨਾਰਮਲ ਨੇ, ਨਾਰਮਲ ਨਹੀਂ, ਉਹਨਾਂ ਨੂੰ ਤੁਹਾਡੀ ਹਸਤੀ ਦਾ ਪਤਾ ਵਾ। ਪੰਜਾਬੀ ਰੇਡੀਓ USA ਨਾਲ ਇਸ ਤਰ੍ਹਾਂ ਜੁੜੇ ਰਹੋ। ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਹੋਰ ਰਿਪੋਰਟ ਦੇ ਨਾਲ।